ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ ਤੇ ਦੱਸਣਗੇ ਕਿ ਉੱਥੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਉਹਨਾਂ ਖਬਰਾਂ 'ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਅਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜੇ ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਵਿਸਾਖੀ ਦੀ ਗੱਲਬਾਤ ਕਰਦੇ ਹਾਂ ਕਿ ਜਿਹੜੇ ਇਤਿਹਾਸਕ ਗੁਰੂ ਘਰ ਆ ਜਾਂ ਹਰ ਇੱਕ ਥਾਂ 'ਤੇ ਵਿਸਾਖੀ ਦੀਆਂ ਰੌਣਕਾਂ ਲੱਗ ਰਹੀਆਂ ਆ ਅਤੇ ਲੋਕ ਜਾ ਰਹੇ ਆ ਜੀ ਮੱਥਾ ਟੇਕਣ ਲਈ। ਅਤੇ ਸਾਡੇ ਜਿਹੜੇ ਇਤਿਹਾਸਕ ਗੁਰਦੁਆਰੇ ਆ ਉੱਥੇ ਵੀ ਲੋਕ ਜਾਂਦੇ ਆ, ਪਰ ਸੁਣਨੇ ਦੇ ਵਿੱਚ ਆਇਆ ਕਿ ਪਹਿਲਾਂ ਨਾਲੋਂ ਜਿਹੜੀਆਂ ਰੌਣਕਾਂ ਘੱਟ ਰਹੀਆਂ। ਬਿਲਕੁਲ ਜੀ, ਦਰਬਾਰ ਸਾਹਿਬ ਦੀ ਰੌਣਕ ਨੂੰ ਲੈ ਲਈਏ ਤਾਂ ਉੱਥੇ ਜ਼ਰੂਰ ਜਿਹੜੀ ਰੌਣਕ ਹੈ ਜੀ ਉਹ ਕਾਫੀ ਹੱਦ ਤੱਕ ਰਹੀ ਜੀ, ਬਹੁਤ ਜ਼ਿਆਦਾ। ਪਰ ਜਿੱਥੇ ਰਵਾਇਤੀ ਰੂਪ ਦੇ ਵਿੱਚ ਜ਼ਿਆਦਾ ਜਿਹੜੀਆਂ ਜੀ ਉਹ ਸੰਗਤਾਂ ਜਾਂਦੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ, ਉੱਥੇ ਇਸ ਵਾਰੀ ਜਿਹੜਾ ਜੀ ਲੋਕਾਂ ਦੀ ਆਮਦ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਜ਼ਿਆਦਾ ਜਿਹੜੀ ਜੀ ਉਹ ਘੱਟ ਗਈ। ਸ਼ਾਇਦ ਵਿਧਾਨ ਸਭਾ ਦੀਆਂ ਜਿਹੜੀਆਂ ਲੰਘ ਗਈਆਂ ਚੋਣਾਂ ਉਹਦਾ ਵੀ ਅਸਰ ਜਿਹੜਾ ਜੀ ਕਿਤੇ ਨਾ ਕਿਤੇ ਹੋਊਗਾ। ਦੂਜਾ, ਮੌਸਮ ਜਿਹੜਾ ਜੀ ਉਹ ਬੜੀ ਛੇਤੀ ਖਰਾਬ ਹੁੰਦਾ, ਕਣਕਾਂ ਜਿਹੜੀਆਂ ਉਹ ਪੱਕ ਗਈਆਂ। ਜਿਹੜੇ ਲੋਕ ਨੇ ਜੀ ਉਹਨਾਂ ਨੇ ਇੱਕ ਦਿਨ ਵੀ ਜਿਹੜਾ ਜੀ ਇਹਦੇ ਤੋਂ ਪਾਸੇ ਹੋਣਾ ਜਿਹੜਾ ਉਹ ਬਿਹਤਰ ਨਹੀਂ ਸਮਝਿਆ, ਔਰ ਇਸੇ ਕਰਕੇ ਵਢਾਈ ਕਟਾਈ ਜਿਹੜੀ ਜੀ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਵੇਲੇ ਜਾਰੀ ਹੈ। ਇਹ ਕਿਤੇ ਨਾ ਕਿਤੇ ਰੀਜ਼ਨ ਜਿਹੜਾ ਜੀ ਉਹ ਹੋ ਸਕਦਾ। ਸਿਆਸੀ ਕਾਨਫਰੰਸਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਉਹ ਲੋਕਾਂ ਦੀ ਆਮਦ ਕਰਕੇ ਹੀ ਲਾਈਆਂ ਜਾਂਦੀਆਂ ਨੇ। ਲੋਕ ਸਿਆਸੀ ਕਾਨਫਰੰਸਾਂ ਕਰਕੇ ਤਾਂ ਨਹੀਂ ਇਸ ਮੇਲੇ ਦੇ ਵਿੱਚ ਆਉਂਦੇ, ਧਾਰਮਿਕ ਇਹਦਾ ਪੱਖ ਹੈ ਜਿਹਦੇ ਕਰਕੇ ਆਉਂਦੇ ਨੇ, ਪਰ ਸਿਆਸੀ ਕਾਨਫਰੰਸਾਂ ਵਾਲੇ ਇਹਦਾ ਲਾਹਾ ਜਿਹੜਾ ਜੀ ਉਹ ਲੈਂਦੇ ਨੇ। ਜਦੋਂ ਜਿਹੜਾ ਜੀ ਆਏ ਇੱਥੇ ਲੋਕ ਘੱਟ ਆਏ ਗਿਣਤੀ ਦੇ ਵਿੱਚ, ਤੇ ਜਿਹੜੀਆਂ ਸਿਆਸੀ ਕਾਨਫਰੰਸਾਂ ਸੀ ਉਹ ਵੀ ਫਿੱਕੀਆਂ ਰਹੀਆਂ। ਜਿਹੜੀ ਕਾਂਗਰਸ ਦੀ ਕਾਨਫਰੰਸ ਸੀ ਜੀ, ਲੋਕ ਉਹਦੇ ਵਿੱਚ ਵੱਧ ਸੀਗੇ। ਆਮ ਆਦਮੀ ਪਾਰਟੀ ਤੇ ਅਕਾਲੀਆਂ ਦੀ ਜਿਹੜੀ ਕਾਨਫਰੰਸ ਸੀਗੀ ਜੀ, ਇਹ ਦੋਨੋਂ ਕਾਨਫਰੰਸਾਂ ਫਿੱਕੀਆਂ ਰਹੀਆਂ। ਅਕਾਲੀਆਂ ਦੀ ਕਾਨਫਰੰਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਨਹੀਂ ਦਿਸੇ, ਨਾ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਇਹਦੇ ਵਿੱਚ ਆਏ, ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਕੁਝ ਹੋਰ ਆਗੂ ਉੱਥੇ ਹਾਜ਼ਰ ਸੀਗੇ। ਆਮ ਆਦਮੀ ਪਾਰਟੀ ਦੀ ਕਾਨਫਰੰਸ ਦੇ ਵਿੱਚ ਨਾ ਦਿੱਲੀ ਵਾਲਿਆਂ ਚੋਂ ਕੋਈ ਆਇਆ, ਨਾ ਜਿਹੜੇ ਉਹਨਾਂ ਦੇ ਸਟਾਰ ਪ੍ਰਚਾਰਕ ਨੇ ਭਗਵੰਤ ਮਾਨ ਹੋਰੀ ਆਏ, ਜਿਹਦੇ ਕਰਕੇ ਉਹਨਾਂ ਦੀ ਕਾਨਫਰੰਸ ਵੀ ਜਿਹੜੀ ਸੀਗੀ ਉਹ ਫਿੱਕੀ ਰਹੀ। ਲੋਕਾਂ ਦੀ ਆਮਦ ਵੀ ਘੱਟ ਰਹੀ ਤੇ ਸਿਆਸੀ ਕਾਨਫਰੰਸਾਂ ਦੇ ਉੱਤੇ ਵੀ ਉਹਦਾ ਅਸਰ ਪੈਣਾ ਹੀ ਸੀ, ਉਹ ਪਿਆ ਜੀ। ਹਾਂ ਜੀ, ਅਤੇ ਅੱਗੇ ਆਪਾਂ ਸ਼੍ਰੀਨਗਰ ਦੀ ਗੱਲ ਕਰਦੇ ਹਾਂ ਕਿ ਉੱਥੇ ਦੁਬਾਰਾ ਪੋਲਿੰਗ ਹੋਈ ਆ, ਪਰ ਜਿਹੜੀਆਂ ਵੋਟਾਂ ਭੁਗਤੀਆਂ ਆ ਉਹ 2% ਹੀ ਵੋਟਾਂ ਪਈਆਂ। ਬਿਲਕੁਲ, ਜਦੋਂ ਜਿਸ ਦਿਨ ਇਹ ਉੱਥੇ ਗੜਬੜ ਹੋਈ ਸੀਗੀ ਜੀ, ਉਦੋਂ ਇੱਥੇ 7% ਵੋਟਾਂ ਜਿਹੜੀਆਂ ਜੀ ਉਹ ਪਈਆਂ ਸੀਗੀਆਂ, ਔਰ 8 ਜਿਹੜੇ ਜੀ ਉਹ ਲੋਕ ਇਹਦੇ ਵਿੱਚ ਮਾਰੇ ਗਏ ਸਨ। ਜਿਹੜੀ ਹਿੰਸਾ ਹੋਈ ਸੀਗੀ ਸ਼੍ਰੀਨਗਰ ਦੇ ਵਿੱਚ, ਉੱਥੇ ਦੁਬਾਰਾ ਪੋਲਿੰਗ ਦੇ ਜਿਹੜੇ ਹੁਕਮ ਦਿੱਤੇ ਗਏ ਸੀਗੇ। ਸ਼੍ਰੀਨਗਰ ਦੇ ਵਿੱਚ ਲੋਕ ਸਭਾ ਦੇ 38 ਪੋਲਿੰਗ ਸਟੇਸ਼ਨਾਂ ਦੇ ਉੱਤੇ ਮੁੜ ਕੇ ਵੋਟਾਂ ਪਈਆਂ, ਪਰ ਤੁਸੀਂ ਦੇਖੋ ਕਿ ਸਿਰਫ 2% ਵੋਟਾਂ ਪਾਉਣ ਦੇ ਵਾਸਤੇ ਵੋਟਰ ਜਿਹੜੇ ਸੀਗੇ ਉਹ ਮੈਦਾਨ ਦੇ ਵਿੱਚ ਆਏ। ਇਹ ਵਕਾਰੀ ਹਲਕੇ ਦੀ ਜ਼ਿਮਨੀ ਚੋਣ ਦੇ ਦੌਰਾਨ ਬਹੁਤ ਵੱਡੇ ਪੱਧਰ ਦੇ ਉੱਤੇ ਹਿੰਸਾ ਜਿਹੜੀ ਉਹ ਹੋਈ ਸੀਗੀ। 15 ਅਪ੍ਰੈਲ ਨੂੰ ਇਹਦੀ ਗਿਣਤੀ ਜਿਹੜੀ ਹੈ ਜੀ ਉਹ ਹੋਊਗੀ। ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਮੁੜ ਪੋਲਿੰਗ ਦੇ ਦੌਰਾਨ ਬਡਗਾਮ ਜ਼ਿਲ੍ਹੇ ਦੇ ਸੋਏਬਾਗ ਇਲਾਕੇ ਦੇ ਵਿੱਚ ਪਥਰਾਅ ਦੀ ਇੱਕ ਘਟਨਾ ਨੂੰ ਛੱਡ ਕੇ ਵੋਟਾਂ ਪੈਣ ਵਾਲੇ ਇਲਾਕਿਆਂ ਦੇ ਵਿੱਚ ਅਮਨ ਅਮਾਨ ਜਿਹੜਾ ਜੀ ਉਹ ਰਿਹਾ। ਅਮਨ ਅਮਾਨ ਹੀ ਰਹਿਣਾ ਸੀਗਾ ਜੀ, ਕਿਉਂਕਿ ਜਦੋਂ ਲੋਕ ਬਾਹਰ ਨਿਕਲੇ ਹੀ ਨਹੀਂ, ਜੇ ਲੋਕ ਬਾਹਰ ਨਿਕਲਦੇ ਤਾਂ ਫਿਰ ਜਿਹੜਾ ਸੀਗਾ ਜੀ ਇਹ ਇੱਥੇ ਗੜਬੜ ਵਗੈਰਾ ਜਿਹੜੀ ਹੋ ਸਕਦੀ ਸੀਗੀ। ਹੁਣ ਤੱਕ ਦੀ ਸਭ ਤੋਂ ਘੱਟ ਪੋਲਿੰਗ 7.14% ਸੀਗੀ, ਔਰ ਇਹ ਉਹਨੂੰ ਵੀ ਉਸ ਨੂੰ ਜਿਹੜਾ ਜੀ ਉਹ ਰਿਕਾਰਡ ਤੋੜ ਗਿਆ। ਉਧਰ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਨੇ, ਭਾਜਪਾ ਨੇ ਜਿਹੜੀਆਂ ਜੀ 9 ਦੇ ਵਿੱਚੋਂ 6 ਸੀਟਾਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਵਿੱਚ ਜਿੱਤੀਆਂ ਨੇ, ਜਿਹਦੇ ਦਿੱਲੀ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਤੇ ਅਸਮ ਦੇ ਜਿੱਤ ਜਿਹੜੀ ਦਰਜ ਕੀਤੀ ਆ, ਜਦੋਂ ਕਿ ਕਾਂਗਰਸ ਨੇ ਕਰਨਾਟਕ 'ਚ ਦੋਵੇਂ ਸੀਟਾਂ ਜਿਹੜੀਆਂ ਉਹ ਜਿੱਤ ਲਈਆਂ। ਔਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਵੱਡੀ ਪ੍ਰਾਪਤੀ ਜਿਹੜੀ ਹੈ ਜੀ ਇਹ ਮੰਨੀ ਜਾ ਰਹੀ ਹੈ, ਕਿਉਂਕਿ MCD ਦੀਆਂ ਚੋਣਾਂ ਜਿਹੜੀਆਂ ਉਹ ਆਉਣ ਵਾਲੀਆਂ ਨੇ, ਔਰ ਇਹਨਾਂ ਜਿਹੜੇ ਇਹ ਚੋਣ ਨਤੀਜੇ ਨੇ ਇਹਨਾਂ ਦਾ ਪ੍ਰਭਾਵ MCD ਦੀਆਂ ਚੋਣਾਂ ਦੇ ਉੱਤੇ ਵੀ ਵੇਖਣ ਨੂੰ ਜਿਹੜਾ ਉਹ ਮਿਲੂਗਾ ਜੀ। ਬਿਲਕੁਲ ਜੀ, ਜ਼ਰੂਰ ਪਾਊਗਾ। ਅਤੇ ਅੱਗੇ ਆਪਾਂ VIP ਕਲਚਰ ਦੀ ਜੇ ਗੱਲ ਕਰੀਏ, ਜਿੱਧਰ ਸਰਕਾਰ ਬੜੀਆਂ
ਗੱਲਾਂ ਮਾਰੀਆਂ ਗਈਆਂ ਤੇ BIP ਕਲਚਰ ਹੈ ਜਿਹੜਾ ਉਹ ਖਤਮ ਹੋ ਜਾਊਗਾ, ਪਰ ਉਹ ਖਬਰਾਂ ਦੇ ਵਿੱਚ ਹੀ ਰਹਿ ਗਿਆ ਦੇ ਹੈਲੀਕਾਪਟਰ ਦੇ ਗੇੜੇ ਤੇ ਗੇੜੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਇਹ VIP ਕਲਚਰ ਸੀਗਾ, ਵੈਸੇ ਤਾਂ ਜਿਹੜਾ ਚੋਣ ਮੈਨੀਫੈਸਟੋ ਸੀ ਉਹਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਸੀਗਾ ਜੀ ਕਿ VIP ਕਲਚਰ ਨੂੰ ਖਤਮ ਕੀਤਾ ਜਾਊਗਾ। ਇਸ ਚੋਣ ਮੈਨੀਫੈਸਟੋ ਨੂੰ ਬਣਾਉਣ ਵਾਲੇ ਸਨ ਜੀ ਮਨਪ੍ਰੀਤ ਸਿੰਘ ਬਾਦਲ ਹੋਰੀ, ਔਰ ਇਸ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਲਿਖੀ ਹੋਈ ਸੀਗੀ ਕਿ ਐਮਰਜੈਂਸੀ ਜਾਂ ਕੁਦਰਤੀ ਆਫਤ ਦੇ ਮਾਮਲੇ ਨੂੰ ਛੱਡ ਕੇ ਮੁੱਖ ਮੰਤਰੀ ਤੇ ਮੰਤਰੀਆਂ ਦੇ ਵੱਲੋਂ ਹੈਲੀਕਾਪਟਰ ਦੀ ਵਰਤੋਂ ਜਿਹੜੀ ਹੈ ਜੀ ਉਹ ਬਿਲਕੁਲ ਰੋਕ ਦਿੱਤੀ ਜਾਊਗੀ। ਜ਼ਮੀਨੀ ਹਾਲਾਤ ਇਹਦੇ ਬਿਲਕੁਲ ਪਲਟ ਗਏ ਜੀ, ਕੁਝ ਹਫ਼ਤਿਆਂ ਦੇ ਵਿੱਚ ਹੀ ਸਾਰਾ ਕੁਝ ਪਲਟ ਗਏ। ਕੱਲ ਇਸ ਹੈਲੀਕਾਪਟਰ ਦੇ ਵਿੱਚ ਜਿਹੜੇ ਚੋਣ ਮੈਨੀਫੈਸਟੋ ਲਿਖਣ ਵਾਲੇ ਮਨਪ੍ਰੀਤ ਸਿੰਘ ਬਾਦਲ ਹੋਰੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਕੈਪਟਨ ਸੰਦੀਪ ਸਿੰਘ ਸੰਧੂ, ਇਹਨਾਂ ਨੂੰ ਜਿਹੜਾ ਜੀ ਚੰਡੀਗੜ੍ਹ ਤੋਂ ਪਹਿਲਾਂ ਹੈਲੀਕਾਪਟਰ ਤਲਵੰਡੀ ਸਾਬੋ ਲੈ ਕੇ ਗਿਆ, ਮੁੜ ਕੇ ਇਹ ਤਲਵੰਡੀ ਸਾਬੋ ਤੋਂ ਜਿਹੜਾ ਜੀ ਉੱਡ ਗਿਆ ਦਿੱਲੀ ਦੇ ਵਾਸਤੇ ਜੀ, ਜਿੱਥੇ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੱਥੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਉਣਾ ਸੀਗਾ ਜੀ। ਸੋ ਇਹ ਜਿਹੜਾ ਹੈਲੀਕਾਪਟਰ ਦਾ ਸਾਰਾ ਖਰਚਾ ਸੀਗਾ ਜੀ ਸਰਕਾਰੀ ਖਜ਼ਾਨੇ ਦੇ ਉੱਤੇ ਪਿਆ, ਔਰ ਇਹ ਕਿਹਾ ਗਿਆ ਜੀ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਕਿ ਕੈਪਟਨ ਸਾਹਿਬ ਦੇ ਜਿਹੜਾ ਜੀ ਪੈਰ ਦੇ ਵਿੱਚ ਸੱਟ ਕਰਕੇ ਉਹ ਤਲਵੰਡੀ ਸਾਬੋ ਨਹੀਂ ਪਹੁੰਚ ਸਕੇ। ਮਨਪ੍ਰੀਤ ਸਿੰਘ ਬਾਦਲ ਹੋਰਾਂ ਤੋਂ ਜਦੋਂ ਇਹ ਪੁੱਛਿਆ ਗਿਆ ਜੀ ਹੈਲੀਕਾਪਟਰ ਦੀ ਵਰਤੋਂ VIP ਸੱਭਿਆਚਾਰ ਨਹੀਂ, ਤਾਂ ਉਹਨਾਂ ਨੇ ਕਿਹਾ ਕਿ ਪੈਰ ਦੀ ਸੱਟ ਕਰਕੇ ਮੁੱਖ ਮੰਤਰੀ ਆ ਨਹੀਂ ਸਕੇ, ਜਿਹਦੇ ਕਰਕੇ ਹੈਲੀਕਾਪਟਰ ਨੇ ਦਿੱਲੀ ਜਾਂਦਿਆਂ ਰਾਹ ਦੇ ਵਿੱਚ ਉਹਨਾਂ ਨੂੰ ਉਤਾਰ ਦਿੱਤਾ ਜੀ। ਭਾਵ ਕਿ ਉਹਨਾਂ ਨੇ ਇਹ ਕਿਹਾ ਜੀ ਜਾਣਾ ਤਾਂ ਸੀਗਾ ਦਿੱਲੀ ਉਹਨੇ, ਉਹ ਕਹਿੰਦੇ ਚਲੋ ਤਲਵੰਡੀ ਸਾਬੋ ਵੱਲ ਦੀ ਹੋ ਕੇ ਜਿਹੜਾ ਜੀ ਉਹ ਚੱਲਦੇ ਆ। ਲੋਕਲ ਬੱਸ ਜਿਹੜੀ ਇਹਨਾਂ ਦੀ ਮੋਸਟਲੀ ਇਹ ਹੁੰਦਾ ਕਿ ਜੇ ਸਵਾਰੀਆਂ ਨਹੀਂ ਭਰੀਆਂ ਉਹ ਕਹਿੰਦੇ ਚਲੋ ਦੂਜੇ ਪਾਸੇ ਦੀ ਕੱਢ ਦਿਓ, ਰਾਹ ਵਾਲੀਆਂ ਸਵਾਰੀਆਂ ਇੱਧਰੋਂ ਦੀ ਲਾ ਜਾਾਂਗੇ। ਤੋ ਇਸ ਕਿਸਮ ਦਾ ਹੈਲੀਕਾਪਟਰ ਜਿਹੜਾ ਜੀ ਉਹ ਕੱਲ ਬਣਾ ਵੀ ਲਿਆ। ਬਿਲਕੁਲ ਜੀ, ਹਜੇ ਇਹ ਉਸੇ ਤਰ੍ਹਾਂ ਹੀ ਹੋਊਗਾ ਜੀ, ਇਹ ਤਾਂ ਥੋੜ੍ਹੇ ਕੁ ਦਿਨ ਸੀਗਾ ਲੋਕਾਂ ਨੂੰ ਦੱਸਣ ਲਈ। ਅਤੇ ਆਪਾਂ ਇੱਕ ਹੋਰ ਗੱਲ ਕਰਦੇ ਕਿ ਮਸਲਾ ਬੜਾ ਭਖਿਆ ਹੋਇਆ, ਕੈਪਟਨ ਅਮਰਿੰਦਰ ਸਿੰਘ ਨੇ ਜੋ ਬਿਆਨ ਦਿੱਤਾ ਹਰਜੀਤ ਸਿੰਘ ਉਹਨਾਂ ਦੇ ਬਾਰੇ ਕੈਨੇਡੀਅਨ ਜਿਹੜਾ ਹਾਈ ਕਮਿਸ਼ਨ ਆ ਉਸਨੇ ਇਸ ਨੂੰ ਬਹੁਤ ਗਲਤ ਬਿਆਨ ਕਿਹਾ ਤੇ ਸਿੱਖਾਂ ਦੇ ਵਿੱਚ ਜਿਹੜੀ ਆ ਆਪਣੇ ਰਿਸ਼ਤਿਆਂ ਦੇ ਵਿੱਚ ਦ੍ਰਿੜਤਾ ਜ਼ਾਹਰ ਕੀਤੀ ਹੈ। ਬਿਲਕੁਲ ਜੀ, ਐਕਚੁਅਲੀ ਇਹ ਤੁਸੀਂ ਇਹ ਕਹਿ ਲਓ ਕਿ ਇਹ ਬੈਠੇ ਬਿਠਾਏ ਬਿਨਾਂ ਮਤਲਬ ਤੋਂ ਜਿਹੜਾ ਜੀ ਇਹ ਇਸ਼ੂ ਖੜਾ ਕਰ ਲਿਆ ਕੈਪਟਨ ਸਾਹਿਬ ਨੇ। ਹਰਜੀਤ ਸਿੰਘ ਸੱਜਣ ਜਿਹੜੇ ਕਿ ਡਿਫੈਂਸ ਮਿਨਿਸਟਰ ਨੇ ਕੈਨੇਡਾ ਦੇ, ਉਹਨਾਂ ਨੇ ਇੱਥੇ ਆਪਣੇ ਜਿਹੜਾ ਜੀ ਆਉਣਾ ਹੈ ਭਾਰਤ ਦੇ ਵਿੱਚ ਇਸ ਮਹੀਨੇ ਦੇ ਅਖੀਰਲੇ ਹਫ਼ਤੇ। ਉਹਨਾਂ ਨੇ ਇਹ ਕਹਿ ਕੇ ਜਿਹੜਾ ਜੀ ਇਹ ਕਿਹਾ ਕਿ ਮੈਂ ਉਹਨਾਂ ਨੂੰ ਮਿਲਣਾ ਨਹੀਂ ਕਿਉਂਕਿ ਉਹ ਖਾਲਿਸਤਾਨੀ ਵਿਚਾਰਧਾਰਾ ਦੇ ਨੇ, ਔਰ ਹੁਣ ਉਹ ਦੋ ਪੈਰ ਹੋਰ ਗਾਂਹ ਵੱਧ ਗਏ। ਕਹਿੰਦੇ ਜੀ ਕਿ 5 ਤੋਂ ਵੀ ਉੱਪਰ ਨੇ ਜਿਹੜੇ ਕੈਨੇਡਾ ਦੇ ਉੱਥੇ ਜਿੱਤੇ ਹੋਏ ਲੋਕ, ਇਹ ਖਾਲਿਸਤਾਨੀ ਵਿਚਾਰਧਾਰਾ ਦੇ ਨੇ। ਇਹਨਾਂ ਨੇ ਮੇਰੀ ਵਿਰੋਧਤਾ ਕੀਤੀ ਸੀ ਜਦੋਂ ਮੈਂ ਕੈਨੇਡਾ ਜਿਹੜਾ ਜਾਣਾ ਚਾਹਿਆ ਸੀ USA ਤੋਂ, ਔਰ ਇਹਦੇ ਵਿੱਚ ਉਹਨਾਂ ਨੇ ਜਿਹੜੇ ਬਾਕੀ ਜਿਹੜੇ ਨਾਮ ਲੈਤੇ ਨੇ ਉਹਨਾਂ ਦਾ ਕਿੰਨਾ ਸੰਬੰਧ ਜਿਹੜਾ ਜੀ ਉਹ ਖਾਲਿਸਤਾਨੀ ਵਿਚਾਰਧਾਰਾ ਦੇ ਨਾਲ ਹੈ, ਜਾਂ ਇਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਕੈਪਟਨ ਸਾਹਿਬ ਦੀ ਜਿਹੜੀ ਕਿੰਨੀ ਕੁ ਹੈਗੀ ਹੈ ਜੀ, ਇਹ ਥੋੜੇ ਜਿਹੇ ਸਵਾਲ ਜਿਹੜੇ ਆ ਉਹ ਜ਼ਰੂਰ ਖੜੇ ਕਰ ਰਹੀ ਹੈ ਜੀ। ਉਹਨਾਂ ਨੇ ਇਹ ਕਹਿਤਾ ਜੀ ਕਿ ਸਿਰਫ ਸੱਜਣ ਸਾਹਿਬ ਹੀ ਨਹੀਂ, ਨਵਦੀਪ ਬੈਂਸ, ਅਮਰਜੀਤ ਸੋਹੀ, ਸੁਖ ਧਾਲੀਵਾਲ, ਦਰਸ਼ਨ ਕੰਗ, ਰਾਜ ਗਰੇਵਾਲ, ਹਰਿੰਦਰ ਮੱਲੀ, ਰੂਬੀ ਸੋਤਾ, ਜਗਮੀਤ ਸਿੰਘ, ਰਣਦੀਪ ਸਰੀ, ਇਹ ਸਾਰੇ ਖਾਲਿਸਤਾਨੀ ਨੇ, ਔਰ ਇਹਨਾਂ ਨੇ ਹੀ ਮੇਰਾ ਜਿਹੜਾ ਜੀ ਉਹ ਰੋਕਿਆ ਸੀਗਾ ਕੈਨੇਡਾ ਦੇ ਵਿੱਚ ਜਿਹੜਾ ਉਹ ਵੜਨਾ, ਜਿਹਦੇ ਕਰਕੇ ਮੈਂ ਆਪਣੇ ਸਟੈਂਡ ਦੇ ਉੱਤੇ ਕਾਇਮ ਆ ਕਿ ਮੈਂ ਇਹਨੂੰ ਜਿਹੜਾ ਜੀ ਨਹੀਂ ਮਿਲੂੰਗਾ ਹਰਜੀਤ ਸਿੰਘ ਸੱਜਣ ਹੋਰਾਂ ਨੂੰ। ਦੂਜੇ ਪਾਸੇ ਜਿਹੜਾ ਇੱਥੇ ਕੈਨੇਡੀਅਨ ਹਾਈ ਕਮਿਸ਼ਨ ਹੈ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੈਨੇਡਾ ਦੇ ਮੰਤਰੀਆਂ ਦੇ ਬਾਰੇ ਦਿੱਤਾ ਗਿਆ ਇਹ ਬਿਆਨ ਕੈਪਟਨ ਸਾਹਿਬ ਦਾ ਨਿਰਾਸ਼ਾ ਭਰਿਆ ਹੈ, ਔਰ ਉਹਨਾਂ ਨੇ ਇਹ ਗੱਲ ਹਾਈ ਕਮਿਸ਼ਨ ਨੇ ਆਪਣੇ ਬਿਆਨ ਦੇ ਵਿੱਚ ਕਹੀ ਆ ਕਿ ਕੈਨੇਡਾ ਪੰਜਾਬ ਦੇ ਲੋਕਾਂ ਤੇ ਸਰਕਾਰ ਦੇ ਨਾਲ ਆਪਣੇ ਸੰਬੰਧਾਂ ਨੂੰ ਵੱਡਾ ਮਹੱਤਵ ਦਿੰਦਾ ਰਿਹਾ ਤੇ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਨੂੰ ਲੈ ਕੇ ਜਿਹੜਾ ਉਹ ਉਤਸ਼ਾਹਿਤ ਵੀ ਹੈ। ਪਰ ਉਹਨਾਂ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਮਿਲਣ ਦੇ ਵਾਸਤੇ ਅਵੇਲੇਬਲ ਨਹੀਂ ਹੋਣਗੇ। ਪਰ ਇੰਨਾ ਪਤਾ ਲੱਗਾ ਜੀ ਕਿ ਹਰਜੀਤ ਸਿੰਘ ਸੱਜਣ ਹੋਰਾਂ ਦਾ ਜਿਹੜਾ ਜੀ ਦੌਰਾ ਉਹ ਮਿੱਥੀਆਂ ਤਰੀਕਾਂ ਦੇ ਮੁਤਾਬਕ
ਉਸੇ ਉਹਨਾਂ ਤਰੀਕਾਂ ਦੇ ਉੱਤੇ ਹੀ ਹੋਊਗਾ। ਸ਼ਾਇਦ ਇਹ ਮਸਲਾ ਜਿਹੜਾ ਜੀ ਜਿੰਨੀ ਦੇਰ ਤੱਕ ਉਹ ਇੱਥੋਂ ਆ ਕੇ ਮੁੜ ਨਹੀਂ ਜਾਂਦੇ ਉਦੋਂ ਤੱਕ ਇਹ ਭਖਦਾ ਰਹੂਗਾ। ਆਮ ਆਦਮੀ ਪਾਰਟੀ ਨੇ ਇਹ ਕਿਹਾ ਜੀ ਕਿ ਉਹ ਸਵਾਗਤ ਕਰਨਗੇ ਹਰਜੀਤ ਸਿੰਘ ਸੱਜਣ ਹੋਰਾਂ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਹਨਾਂ ਨੂੰ ਸਨਮਾਨਿਤ ਜਿਹੜਾ ਜੀ ਉਹ ਦਰਬਾਰ ਸਾਹਿਬ ਜਦੋਂ ਆਉਣਗੇ ਉੱਥੇ ਕੀਤਾ ਜਾਊਗਾ। ਜੀ ਬਿਲਕੁਲ ਕਰਨਾ ਵੀ ਚਾਹੀਦਾ ਆ। ਪਤਾ ਨਹੀਂ ਕੀ ਗੱਲ ਹੈ ਕਿ ਕਿਉਂ ਨਹੀਂ ਟਾਈਮ ਹੋਰ ਊਟ ਪਟਾਂਗ ਬਥੇਰਾ ਤੁਰੇ ਰਹਿੰਦੇ ਆ ਜਿਨ੍ਹਾਂ ਦਾ ਇਹਨਾਂ ਨੇ ਸਵਾਗਤ ਕਰਨਾ ਹੁੰਦਾ ਹੈ। ਅਤੇ ਅੱਗੇ ਆਪਾਂ ਸੰਗਰੂਰ ਰਿਸ਼ਵਤ ਕਾਂਡ ਦੀ ਜੇ ਗੱਲ ਕਰੀਏ ਤਾਂ ਜਿਹੜੇ ਉੱਪਰਲੇ ਪੁਲਿਸ ਆਫਿਸਰ ਆ ਉਹਨਾਂ ਦੇ ਵਿੱਚ ਵੀ ਬੇਚੈਨੀ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਜਦੋਂ ਇਹ ਗੱਲ ਸਾਹਮਣੇ ਆ ਗਈ ਕਿ ਇਹਨਾਂ ਪੁਲਿਸ ਵਾਲਿਆਂ ਨੇ ਜਿਹੜੇ ਜੀ ਪੈਸੇ ਲਏ ਆ, ਇੱਕ ਤਾਂ ਉਹ ਪੈਸੇ ਜਿਹੜੇ ਜੀ ਤੁਰੰਤ ਮੁੜਵਾਏ ਜਾਂਦੇ ਇਹਨਾਂ ਅਫਸਰਾਂ ਤੋਂ, ਔਰ ਜਦੋਂ ਇਹ ਕਲੀਅਰ ਹੋ ਗਿਆ ਕਿ ਉਹਨਾਂ ਨੇ ਪੈਸੇ ਲਏ ਆ ਤੇ ਪਰਚਾ ਦਰਜ ਨਾ ਕਰਨਾ, ਵਿਜੀਲੈਂਸ ਨੂੰ ਜਿਹੜੀ ਹੈ ਜੀ ਉਹ ਇਹ ਜਾਂਚ ਦੇ ਦੇਣੀ, ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੀ ਜਿਹੜੇ ਆ ਜੀ ਉਹ ਖੜੇ ਹੋ ਰਹੇ ਨੇ। ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਸੀ, ਬਾਅਦ ਦੇ ਵਿੱਚ ਉਹਦੀ ਜਿਹੜੀ ਜਾਂਚ ਸੀਗੀ ਉਹ ਕਰਵਾਉਂਦੇ ਰਹਿੰਦੇ। ਹੁਣ ਜਿਹੜੇ ਜੀ ਇੱਕ IAS ਅਫਸਰ ਸਣੇ ਅੱਧੀ ਦਰਜਨ ਦੇ ਕਰੀਬ ਜਿਹੜੇ ਪੁਲਿਸ ਅਫਸਰਾਂ ਦੇ ਉੱਤੇ ਸੰਗਰੂਰ ਦੇ ਵਿੱਚ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹ ਵਿਜੀਲੈਂਸ ਨੇ ਸ਼ੁਰੂ ਕੀਤੀ ਹੈ। ਔਰ ਇਹ ਪਤਾ ਲੱਗਾ ਜੀ ਕਿ ਇਹ ਭ੍ਰਿਸ਼ਟਾਚਾਰ ਦੀ ਕਮਾਈ ਦਾ ਹਿੱਸਾ ਵੱਡੇ ਅਫਸਰਾਂ ਨੂੰ ਵੀ ਮਦਦ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀਗਾ ਜੀ, ਹੈਲਪ ਜਿਹੜੀ ਉਹ ਕੀਤੀ ਗਈ ਸੀਗੀ। ਔਰ ਜਿਹੜੇ ਸੀਨੀਅਰ ਅਧਿਕਾਰੀ ਨੇ ਜੀ ਹੁਣ ਉਹਨਾਂ ਨੇ ਆਪਣੇ ਬਚਾਅ ਦੇ ਵਾਸਤੇ ਹੱਥ ਪੈਰ ਜਿਹੜੇ ਆ ਜੀ ਉਹ ਮਾਰਨੇ ਸ਼ੁਰੂ ਕੀਤੇ ਨੇ। ਇਹ ਵੀ ਪਤਾ ਲੱਗਾ ਜੀ ਕਿ ਇਹ ਸਾਰੇ ਭ੍ਰਿਸ਼ਟਾਚਾਰ ਮਾਮਲੇ ਦੀ ਪੂਰੀ ਡਿਟੇਲ ਤੇ ਹਿੱਸਾ ਜਿਹਨੂੰ ਗਿਆ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੱਕ, ਮੁੱਖ ਮੰਤਰੀ ਜਿਹੜੇ ਨੇ ਉਹਨਾਂ ਤੱਕ ਪਹੁੰਚਾ ਦਿੱਤੀ ਗਈ ਹੈ। ਔਰ ਇਹ ਕਿਹਾ ਗਿਆ ਜੀ ਕਿ ਸੰਗਰੂਰ ਮਾਮਲੇ ਦੇ ਉੱਤੇ ਸਰਕਾਰ ਗੰਭੀਰ ਹੈ ਕਿ ਇਹ ਏਡਾ ਵੱਡਾ ਜਿਹੜਾ ਰੈਕਟ ਸੀਗਾ ਉਹ ਕਿਵੇਂ ਚੱਲਦਾ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹਦੇ ਉੱਤੇ ਪਰਦਾ ਪਾਉਣ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਨੇ। ਵਿਜੀਲੈਂਸ ਬਿਊਰੋ ਦੇ ਜਿਹੜੇ IG ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਹਦੀ ਜਾਂਚ ਜਿਹੜੀ ਆ ਉਹ ਸ਼ੁਰੂ ਕੀਤੀ ਆ ਤੇ ਸੰਗਰੂਰ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਕਈ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਆ। ਮੋਬਾਇਲ ਫੋਨਾਂ ਦੀ ਡਿਟੇਲ ਜਿਹੜੀ ਆ ਉਹ ਸਾਰੀ ਦੀ ਸਾਰੀ ਕਢਵਾਈ ਜਾ ਰਹੀ ਆ, ਲੋਕੇਸ਼ਨਾਂ ਵਗੈਰਾ ਤੋਂ। ਵੇਖਦੇ ਹਾਂ ਜੀ ਕਿ ਜਿਹੜੀ ਇਹ ਵਿਜੀਲੈਂਸ ਆ ਉਹ ਕਿਸ ਪਾਸੇ ਨੂੰ ਇਹਦੀ ਜਾਂਚ ਜਿਹੜੀ ਉਹ ਲੈ ਕੇ ਜਾਂਦੀ ਆ। ਪਰ ਜਦੋਂ ਮੈਂ ਦੱਸਿਆ ਜੀ ਕਿ ਜਦੋਂ ਕਹਾਣੀ ਸਾਹਮਣੇ ਆ ਗਈ ਤੇ ਫਿਰ ਪਰਚਾ ਜਿਹੜਾ ਜੀ ਉਹ ਤੁਰੰਤ ਦਰਜ ਹੋਣਾ ਚਾਹੀਦਾ ਸੀ ਜੀ। ਤੇ ਦੇਖਦੇ ਹੁੰਦਾ ਵੀ ਕਿ ਨਹੀਂ। ਤੇ ਅੱਗੇ ਆਪਾਂ ਅਕਾਲੀਆਂ ਦੀ ਤੀਰਥ ਯਾਤਰਾ ਦੀ ਗੱਲ ਕੀਤੀ ਸੀ ਕਿ ਬਹੁਤ ਜ਼ਿਆਦਾ ਤੀਰਥ ਯਾਤਰਾ ਉਹਨਾਂ ਨੇ ਕਰਵਾਈ ਆ, ਪਰ ਨਵੀਂ ਸਰਕਾਰ ਨੂੰ ਬੋਝ। ਜੀ ਬਿਲਕੁਲ, ਜਿਹੜੇ ਇਹ ਐਕਚੁਅਲੀ ਯਾਤਰਾ ਕਰਵਾਈਆਂ ਗਈਆਂ ਸੀਗੀਆਂ, ਜਿੱਥੇ ਯਾਤਰਾ ਦੇ ਉੱਤੇ ਜਾ ਕੇ ਸਹੁੰਆਂ ਵੀ ਜਿਹੜੀਆਂ ਦੀ ਉਹ ਪਵਾਈਆਂ ਗਈਆਂ ਸੀਗੀਆਂ। ਔਰ ਇਹ ਸਹੁੰਆਂ ਜਿਹੜੀਆਂ ਸੀਗੀਆਂ ਦੀ ਇਹ ਲੋਕਾਂ ਨੂੰ ਇਹ ਪਵਾਈਆਂ ਗਈਆਂ ਸੀਗੀਆਂ ਕਿ ਤੁਸੀਂ ਅਕਾਲੀਆਂ ਨੂੰ ਵੋਟ ਜਿਹੜੀ ਹੈ ਜੀ ਉਹ ਪਾਓਗੇ। ਹੁਣ ਪਤਾ ਨਹੀਂ ਉਹਦਾ ਕਿੰਨਾ ਕੁ ਫਲ ਜਿਹੜਾ ਜੀ ਉਹਨਾਂ ਨੂੰ ਮਿਲਿਆ, ਪਰ ਸਰਕਾਰ ਨੂੰ ਜਿਹੜਾ ਜੀ ਉਹ ਫਲ ਇਸ ਰੂਪ ਦੇ ਵਿੱਚ ਨਵੀਂ ਬਣੀ ਨੂੰ ਮਿਲ ਰਿਹਾ ਕਿ ਇਹਦਾ ਜਿਹੜਾ ਬੋਝ ਆ ਉਹ ਸਾਰੇ ਦਾ ਸਾਰਾ ਇਹਨਾਂ ਨੂੰ ਜਿਹੜਾ ਉਹ ਝੱਲਣਾ ਪੈਣਾ ਜੀ। ਜਿਹੜੀ ਪਿਛਲੀ ਸਰਕਾਰ ਸੀਗੀ, ਜਿਹੜੇ ਉਹਨੇ ਤੀਰਥ ਯਾਤਰਾ ਜਿਹੜੀ ਉਹ ਕਰਾਈ ਸੀਗੀ, ਇਹ ਜਿਹੜੀ ਪਹਿਲਾਂ ਹੀ ਵਿੱਤੀ ਸੰਕਟ ਦੇ ਵਿੱਚ ਘਿਰੀ ਜਿਹੜੀ ਸਰਕਾਰ ਹੈ ਉਹਨੂੰ ਰੇਲਵੇ ਵਿਭਾਗ ਨੂੰ ਫੌਰੀ ਤੌਰ ਦੇ ਉੱਤੇ 126 ਕਰੋੜ ਰੁਪਈਆ ਦੇਣਾ ਪੈਣਾ। ਜਿਹੜੀ ਇਹ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜੀ ਉਹਦੇ ਤਹਿਤ ਮੇਰੀ ਜਾਣਕਾਰੀ ਦੇ ਮੁਤਾਬਕ 1,26,08,000 ਜਿਹੜਾ ਜੀ ਦੇਣਦਾਰੀ 126 ਕਰੋੜ ਮਾਫ ਕਰਨਾ 1 ਕਰੋੜ ਨਹੀਂ 126 ਕਰੋੜ 8 ਲੱਖ ਤੇ 45,000 ਰੁਪਏ ਦੀ ਦੇਣਦਾਰੀ ਖੜੀ ਹੈ। ਇਹ ਕੈਪਟਨ ਦੀ ਸਰਕਾਰ ਨੂੰ ਜਿਹੜਾ ਜੀ ਉਹ ਕਰਨਾ ਪੈਣਾ ਹੈ। ਟਰਾਂਸਪੋਰਟ ਕਮਿਸ਼ਨਰ ਵੱਲੋਂ ਜਿਹੜੇ ਜੀ ਹੁਣ ਤੱਕ ਇਹ ਕਿਹਾ ਗਿਆ ਜੀ ਕਿ ਮੁਫਤ ਤੀਰਥ ਯਾਤਰਾ ਸਕੀਮ ਦੇ ਤਹਿਤ ਇੰਡੀਅਨ ਰੇਲਵੇ ਸਣੇ ਡਾਇਰੈਕਟਰ ਸਟੇਟ ਟਰਾਂਸਪੋਰਟ ਤੇ PRTC ਪਟਿਆਲਾ ਦੇ ਮੈਨੇਜਿੰਗ ਡਾਇਰੈਕਟਰ ਨੂੰ ਵੀ ਜਿਹੜਾ ਜੀ ਇਹ 139 ਕਰੋੜ 39 ਲੱਖ ਰੁਪਏ ਦੇ ਬਿੱਲ ਜਿਹੜੇ ਆ ਜੀ ਉਹ ਤਾਰ ਚੁੱਕੀ ਆ। ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਨੇ ਘੱਟੋ ਘੱਟ 266 ਕਰੋੜ ਰੁਪਇਆ ਜਿਹੜਾ ਜੀ ਉਹ ਖਰਚ ਦਿੱਤਾ। ਔਰ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੇ ਵੱਲੋਂ ਇਹ ਦੱਸਿਆ ਗਿਆ ਜੀ ਜਾਣਕਾਰੀ ਦੇ ਵਿੱਚ ਕਿ ਪੰਜਾਬ ਸਰਕਾਰ ਨੇ ਇਸ ਸਕੀਮ ਦੇ ਅਧੀਨ 15-16 ਦੇ ਦੌਰਾਨ ਕੁਝ 46.5 ਕਰੋੜ ਰੁਪਏ ਤੇ ਸਾਲ 16-17 ਦੇ ਦੌਰਾਨ 140 ਕਰੋੜ ਰੁਪਏ ਦੇ ਕਰੀਬ ਫੰਡ ਜਿਹੜੇ ਉਹ ਮੁਹੱਈਆ ਕਰਵਾਏ। ਪਿਛਲੀ ਬਾਦਲ ਸਰਕਾਰ ਨੇ ਰੇਲ ਗੱਡੀਆਂ ਦੇ ਰਾਹੀਂ ਜਿਹੜਾ ਸੀਗਾ ਜੀ
1 ਕਰੋੜ 22 ਲੱਖ ਤੇ 636 ਜਿਹੜੇ ਲੋਕ ਸੀਗੇ ਉਹਨਾਂ ਨੂੰ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰਵਾਈ। ਰੋਡਵੇਜ ਤੇ PRTC ਦੀਆਂ ਬੱਸਾਂ ਰਾਹੀਂ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਲੋਕ ਗਏ ਸੀਗੇ ਉਹਦੀ ਜਾਣਕਾਰੀ ਕੋਈ ਡਿਟੇਲ ਦੇ ਵਿੱਚ ਟਰਾਂਸਪੋਰਟ ਕਮਿਸ਼ਨਰ ਕੋਲੇ ਜਿਹੜੀ ਉਹ ਹੈ ਨਹੀਂ ਗੀ। ਮੁਫਤ ਯਾਤਰਾ ਸਕੀਮ ਦੇ ਅਧੀਨ ਕੋਈ ਕਰੀਬ 8700 ਦੇ ਸਰਕਾਰੀ ਬੱਸਾਂ ਸਰਕਾਰ ਦੀ ਸੇਵਾ ਦੇ ਵਿੱਚ ਲੱਗੀਆਂ ਰਹੀਆਂ ਤੇ ਜਿਹੜੀਆਂ ਸਰਕਾਰ ਦੀਆਂ ਬੱਸਾਂ ਸੀਗੀਆਂ ਭਾਵ ਕਿ ਜਿਹੜੇ ਸਰਕਾਰ ਚਲਾਉਂਦੇ ਸੀ ਉਹਨਾਂ ਦੀਆਂ ਬੱਸਾਂ ਬੰਦੇ ਢੋਂਦੀਆਂ ਰਹੀਆਂ, ਸਵਾਰੀਆਂ ਜਿਹੜੀਆਂ ਸੀ ਉਹ ਢੋਂਦੀਆਂ ਰਹੀਆਂ। ਤੁਸੀਂ ਸੋਚੋ 8700 ਬੱਸਾਂ ਜਿਹੜੀਆਂ ਸਰਕਾਰੀ ਸੀਗੀਆਂ ਜਦੋਂ ਉਹ ਸੜਕਾਂ ਤੋਂ ਗਾਇਬ ਹੋਈਆਂ ਤੇ ਫਿਰ ਉਹਨਾਂ ਤੋਂ ਕਮਾਈ ਕਿਹਨੇ ਕੀਤੀ ਹੋਊਗੀ। ਕੋਈ 6481 ਬੱਸਾਂ ਨੇ ਅੰਮ੍ਰਿਤਸਰ ਤੇ 1191 ਬੱਸਾਂ ਨੇ ਸਾਲਾਸਰ ਧਾਮ ਰਾਜਸਥਾਨ ਦੀ ਯਾਤਰਾ ਜਿਹੜੀ ਜੀ ਉਹ ਕਰਵਾਈ। ਔਰ ਇੱਥੇ ਇਹਦੇ ਨਾਲ ਜਿਹੜੀ ਸਰਕਾਰ ਸੀ ਉਹਦੇ ਵੱਲੋਂ ਜਿਹਨਾਂ ਨੂੰ ਯਾਤਰਾ ਤੇ ਲਿਜਾਇਆ ਗਿਆ ਸੀ ਉਹਨਾਂ ਦੇ ਖਾਣ ਪੀਣ ਰਿਹਾਇਸ਼ ਦਾ ਮੁਫਤ ਪ੍ਰਬੰਧ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਇਹ ਮੁਫਤ ਯਾਤਰਾ ਸਕੀਮ ਉਦੋਂ ਕੀਤੀ ਗਈ ਜਦੋਂ ਸਰਕਾਰ ਓਵਰ ਡਰਾਫਟਿੰਗ ਤੇ ਵਿੱਤੀ ਸੰਕਟ ਦੇ ਵਿੱਚ ਘਿਰੀ ਪਈ ਸੀ। ਸ਼ਾਇਦ ਇਹ ਓਵਰ ਡਰਾਫਟਿੰਗ ਦੀ ਸਮੱਸਿਆ ਹੱਲ ਹੋਵੇ, ਇਸੇ ਕਰਕੇ ਅਰਦਾਸ ਕਰਾਉਣ ਲਈ ਇਹ ਲੋਕ ਜਿਹੜੇ ਜੀ ਉਹ ਲਿਜਾਏ ਜਾ ਰਹੇ ਸੀ। ਪਰ ਦੇਖੋ ਨਾ ਤੇ ਉਸ ਸਰਕਾਰ ਦੀ ਸੁਣੀ ਗਈ ਤੇ ਨਾ ਹੀ ਉਹ ਓਵਰਡਰਾਫਟ ਵਾਲਾ ਮਸਲਾ ਹੱਲ ਹੋਇਆ। ਤੇ ਅੱਗੇ ਆਪਾਂ ਕਾਨਫਰੰਸ ਦੀ ਗੱਲ ਕੀਤੀ ਸੀ ਤੇ ਉੱਥੇ ਆਮ ਆਦਮੀ ਪਾਰਟੀ ਨੇ ਖੁਦ ਮੁਖਤਿਆਰੀ ਦਾ ਮੁੱਦਾ ਭਾਰੂ ਰਿਹਾ ਉਹਨਾਂ ਦੇ ਵਿੱਚ। ਹਾਲਾਂਕਿ ਜਿਹੜੀਆਂ ਕਾਨਫਰੰਸਾਂ ਹੋਈਆਂ ਦੀ ਸਾਰੇ ਇੱਕ ਦੂਜੇ ਦੇ ਉੱਤੇ ਜਿਹੜੇ ਸੀਗੇ ਜੀ ਉਹ ਸਿਆਸੀ ਹਮਲੇ ਕਰਦੇ ਰਹੇ। ਅਕਾਲੀਆਂ ਨੇ ਇਹ ਕਿਹਾ ਜੀ ਕਿ ਕੂੜ ਪ੍ਰਚਾਰ ਦੇ ਨਾਲ ਕਾਂਗਰਸੀ ਜਿਹੜੇ ਜੀ ਉਹ ਸੱਤਾ ਦੇ ਵਿੱਚ ਆਏ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਜੀ ਕਿ ਬਾਦਲਾਂ ਨੇ ਅਬਦਾਲੀ ਨੂੰ ਮਾਤ ਜਿਹੜੀ ਜੀ ਉਹ ਪਾਤੀ। ਔਰ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਕਾਨਫਰੰਸ ਸੀਗੀ ਜੀ ਉਹਦੇ ਵਿੱਚ ਇਹ ਜਿਹੜਾ ਜੀ ਮਤਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਲਿਆਂਦਾ ਕਿ ਪੰਜਾਬ ਦੀ ਇਕਾਈ ਨੂੰ ਖੁਦ ਮੁਖਤਿਆਰੀ ਜਿਹੜੀ ਹੈ ਜੀ ਉਹ ਦਿੱਤੀ ਜਾਵੇ ਤੇ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਜੀ ਉਹ ਪਾਸੇ ਹੋ ਜੇ ਇਸ ਤੋਂ। ਔਰ ਸਿਆਸੀ ਇਹਦੇ ਵਿੱਚ ਜਿਹੜੀ ਜੀ ਕੇਂਦਰੀ ਲੀਡਰਸ਼ਿਪ ਸੀਗੀ ਉਹ ਆਈ ਨਹੀਂ। ਸ਼ਾਇਦ ਉਹਨਾਂ ਨੂੰ ਵੀ ਪਤਾ ਸੀਗਾ ਕਿ ਉੱਥੇ ਆਲੋਚਨਾ ਜਿਹੜੀ ਹੈ ਜੀ ਇਸ ਚੀਜ਼ ਦੀ ਹੋਣੀ ਹੈ। ਔਰ ਇੱਥੇ ਇਹ ਵੀ ਜਿਹੜਾ ਜੀ ਮੁੱਦਾ ਉਠਾਇਆ ਗਿਆ ਕਿ ਹਾਰ ਦੀ ਪੜਚੋਲ ਕਰਕੇ ਪਾਰਟੀ ਨੂੰ ਨਵੇਂ ਸਿਰੇ ਤੋਂ ਲਾਮਬੰਦ ਜਿਹੜਾ ਜੀ ਉਹ ਕੀਤਾ ਜਾਵੇ। ਔਰ ਉਹਨਾਂ ਕਿਹਾ ਕਿ ਚੋਣਾਂ ਦੇ ਦੌਰਾਨ ਮੁੱਖ ਮੰਤਰੀ ਦਾ ਚਿਹਰਾ ਨਾ ਦੇਣਾ ਸਭ ਤੋਂ ਵੱਡੀ ਜਿਹੜੀ ਉਹ ਭੁੱਲ ਸੀਗੀ। ਗੁਰਪ੍ਰੀਤ ਸਿੰਘ ਵੜੈਚ ਹੋਰਾਂ ਨੇ ਵੀ ਇਹ ਗੱਲ ਕਹੀ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਵੱਲੋਂ ਉਠਾਇਆ ਜਿਹੜਾ ਮੁੱਦਾ ਜੀ ਉਹਦੀ ਉਹ ਤਈਦ ਕਰਦੇ ਨੇ, ਜਦੋਂ ਕਿ ਜਿਹੜੇ HS ਫੂਲਕਾ ਹੋਰੀ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਮੁੱਦਾ ਠੀਕ ਹੈ ਪਰ ਜਨਤਕ ਤੌਰ ਦੇ ਉੱਤੇ ਨਹੀਂ ਉਠਾਇਆ ਜਾਣਾ ਚਾਹੀਦਾ। ਪਾਰਟੀ ਦੇ ਅੰਦਰ ਬਹਿ ਕੇ ਜਿਹੜਾ ਜੀ ਇਹ ਮਸਲਾ ਹੱਲ ਕੀਤਾ ਜਾਣਾ ਚਾਹੀਦਾ। ਜਦੋਂ ਪਾਰਟੀ ਸੁਣਨ ਨੂੰ ਤਿਆਰ ਨਹੀਂ, ਜਿਹੜੇ ਉਠਾਉਣ ਵਾਲੇ ਨੇ ਜੀ ਉਹ ਫਿਰ ਸਟੇਜਾਂ ਦੇ ਉੱਤੋਂ ਜਿਹੜਾ ਜੀ ਉਹ ਕਰ ਰਹੇ ਨੇ। ਔਰ ਇਹੀ ਜਿਹੜਾ ਜੀ ਸੀਗਾ ਸਵਾਲ ਕਿ ਇਹ ਜਿਹੜਾ ਮਾਮਲਾ ਸਟੇਜਾਂ ਤੱਕ ਹੁਣ ਆ ਗਿਆ, ਅੱਗੋਂ ਕੇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਂਦਾ, ਇਹ ਵੇਖਣ ਵਾਲਾ ਰਹੂਗਾ। ਬਿਲਕੁਲ ਜੀ, ਜੇ ਉਹਨਾਂ ਨੇ ਨਹੀਂ ਸਾਂਭਿਆ ਤੇ ਫਿਰ ਬਾਕੀਆਂ ਵਾਂਗ ਇੱਦਾਂ ਹੀ ਤੁਰਿਆ ਫਿਰੂਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ EVM ਮਸ਼ੀਨਾਂ ਦੀ ਤੇ ਉਸ ਮਸਲੇ ਦੇ ਉੱਤੇ ਬਹਿਸ ਹੋਰ ਪੱਖੀ। ਬਿਲਕੁਲ ਜੀ, ਇਹ ਬਹਿਸ ਜਿਹੜੀ ਹੈ ਜੀ ਉਹ ਜਾਰੀ ਹੈ, ਕਈ ਪੱਖਾਂ ਤੋਂ ਜਿਹੜੀ ਆ ਉਹ ਜਾਰੀ ਆ। EVM ਵੋਟਰ ਵੈਰੀਫਿਕੇਸ਼ਨ ਜਿਹੜੇ ਪੇਪਰ ਆਡਿਟ ਟਰੇ ਪੇਪਰ ਹੈ ਸਲਿੱਪ VVPAT ਜਿਹੜੀਆਂ ਮਸ਼ੀਨਾਂ ਨੇ ਇਹਦੀ ਵਰਤੋਂ ਕਰਨ ਬਾਰੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜੀ। ਅਦਾਲਤ ਨੇ 8 ਮਈ ਤੱਕ ਜਵਾਬ ਦੇਣ ਦਾ ਨਿਰਦੇਸ਼ ਜਿਹੜਾ ਜੀ ਉਹ ਦਿੱਤਾ, ਜਦੋਂ ਕਿ ਜਿਹੜਾ ਚੋਣ ਕਮਿਸ਼ਨ ਆ ਉਹ ਓਪਨ ਚੈਲੰਜ ਕਰ ਰਿਹਾ ਕਿ ਲਿਆਓ ਤੁਸੀਂ ਤੇ ਜਿਹੜਾ ਜੀ ਇਹ ਇਹਦੇ 'ਚ ਟੈਂਪਰਿੰਗ ਕਰਕੇ ਦਿਖਾਓ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੋਣ ਕਮਿਸ਼ਨ ਦੁਆਰਾ ਦੀ ਰਾਜਨੀਤਿਕ ਦਲਾਂ ਤੇ ਐਕਸਪਰਟ ਜਿਹੜੇ ਨੇ ਉਹਨਾਂ ਨੂੰ ਦਿੱਤੀ ਗਈ ਖੁੱਲੀ ਚੁਣੌਤੀ ਦੇ ਉੱਤੇ ਸਵਾਲ ਉਠਾਏ ਨੇ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਉਹ ਇਹ ਸਾਬਿਤ ਕਰਕੇ ਵਿਖਾਉਣ ਕਿ EVM ਦੇ ਵਿੱਚ ਗੜਬੜੀ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਕਿਹਾ ਜੀ ਕਿ ਕਮਿਸ਼ਨ ਬਿਆਨ ਜਾਰੀ ਕਰਨ ਦੀ ਬਜਾਏ ਚੁਣੌਤੀ ਦੀ ਖਬਰ ਜਿਹੜੀ ਸੂਤਰਾਂ ਦੇ ਹਵਾਲੇ ਦੇ ਨਾਲ ਕਿਉਂ ਜਾਰੀ ਜਿਹੜਾ ਜੀ ਉਹ ਕਰ ਰਿਹਾ। ਉਹਨਾਂ ਨੇ ਟਵੀਟ ਕਰਕੇ ਇਹਦੇ ਉੱਤੇ ਸਵਾਲ ਜਿਹੜੇ ਆ ਉਹ ਉਠਾਏ ਨੇ। ਮਨੀਸ਼ ਸਿਸੋਦੀਆ ਨੇ ਵੀ ਚੋਣ ਕਮਿਸ਼ਨ ਨੂੰ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਘੇਰਿਆ। ਇਹਦਾ ਇੱਕ ਜਿਹੜਾ ਜੀ ਹੋਰ ਪੱਖ ਉੱਭਰ ਕੇ ਇਹ ਆ ਕਿ ਕਾਂਗਰਸ ਦੇ ਵਿੱਚ ਪੰਜਾਬ ਕਾਂਗਰਸ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਜੀ ਇੱਕ ਕਿਸਮ ਦੀ ਇਹ ਵਿਰੋਧੀ ਭਾਵਨਾਵਾਂ ਜਿਹੜੀਆਂ ਦੀ ਉਹ ਖੜੀਆਂ ਹੋ ਗਈਆਂ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਇਸ ਮਸਲੇ ਦੇ ਉੱਤੇ ਚੋਣ ਕਮਿਸ਼ਨ ਦੇ ਨਾਲ ਖੜੇ ਨੇ। ਇਹ ਕਹਿ ਰਹੇ ਨੇ ਕਿ ਕੋਈ ਟੈਂਪਰਿੰਗ ਜਿਹੜੀ ਨਹੀਂ ਹੋਈ, ਨਾ ਕੋਈ ਟੈਂਪਰਿੰਗ ਜਿਹੜੀ ਹੈ ਜੀ ਉਹ ਹੋ ਸਕਦੀ ਹੈ, ਜਦੋਂ ਕਿ ਇੱਕ ਹੋਰ ਆਗੂ ਮਨੀਸ਼ ਤਿਵਾੜੀ ਜਿਹੜੇ ਨੇ ਜੀ ਉਹ ਦੂਜੇ ਪਾਸੇ ਖੜੇ ਨੇ। ਉਹ ਕਹਿੰਦੇ ਨੇ ਕਿ ਟੈਂਪਰਿੰਗ ਸੰਭਵ ਹੈ,
ਜਿਹੜੇ ਮਨੀਸ਼ ਤਿਵਾੜੀ ਹੋਰੀ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਵੀ ਕਿਹਾ ਜੀ, ਯਾਦ ਦਵਾਇਆ ਕਿ 2010 ਤੇ 11 ਦੇ ਵਿੱਚ ਬਤੌਰ ਪੰਜਾਬ ਕਾਂਗਰਸ ਪ੍ਰਧਾਨ ਉਹਨਾਂ ਨੂੰ ਦਿਖਾਇਆ ਸੀਗਾ ਕਿ ਕਿਵੇਂ EVM ਦੇ ਵਿੱਚ ਜਿਹੜੀ ਹੈ ਜੀ ਉਹ ਛੇੜਛਾੜ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ 10 ਤੇ 11 ਜਦੋਂ ਕੈਪਟਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਤਾਂ ਉਹਨਾਂ ਇਸ ਗੱਲ ਦਾ ਪ੍ਰਦਰਸ਼ਨ ਕੀਤਾ ਸੀਗਾ ਕਿ EVM ਦੇ ਨਾਲ ਕਿਵੇਂ ਗੋਲਮਾਲ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਸੋ ਇਹਨਾਂ ਦੋਨਾਂ ਦੀ ਜਿਹੜੀ ਹੈ ਜੀ ਆਪਸੀ ਵਿਰੋਧੀ ਬਿਆਨਬਾਜ਼ੀ ਹੈ ਜੀ ਉਹ ਵੀ ਦੇਖਣਾ ਹੋਊਗਾ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਇਹ ਰੰਗਤ ਲਿਆਉਂਦੀ ਆ। ਔਰ ਦੂਸਰਾ EVM ਦੇ ਬਾਰੇ ਦੇ ਵਿੱਚ ਛਿੜੀ ਬਹਿਸ, ਸੁਪਰੀਮ ਕੋਰਟ ਦੇ ਵੱਲੋਂ ਜਾਰੀ ਕੀਤਾ ਗਿਆ ਨੋਟਿਸ ਤੇ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਵੱਲੋਂ ਕੀਤਾ ਗਿਆ ਜਿਹੜਾ ਚੈਲੰਜ ਕਿ ਇਹਦੇ ਵਿੱਚ ਟੈਂਪਰਿੰਗ ਕਰਕੇ ਦਿਖਾਓ, ਇਹ ਆਉਂਦੇ ਦਿਨਾਂ ਦੇ ਦੌਰਾਨ ਸ਼ਾਇਦ ਹੋਰ ਪੱਕੂਗਾ ਜੀ। ਹਾਂ ਬਿਲਕੁਲ ਜੀ, ਜੇ ਤੇ ਕਾਂਗਰਸ ਨਾ ਜਿੱਤੀ ਹੁੰਦੀ ਪੰਜਾਬ ਦੇ ਵਿੱਚ ਤਾਂ ਇਹਨੇ ਵੀ ਦੂਜੇ ਪਾਸੇ ਖੜੇ ਹੋਣਾ ਸੀਗਾ ਤੇ ਅਖੀਰ ਵਿੱਚ ਅਜ਼ਨਾਵਾ ਕਿ ਜਾਂਦੇ ਪੁਲਿਸੀਏ ਅਫਸਰ ਸਨ ਹਰੀਕੇ ਨੂੰ ਚਾਲੂ ਕਰਨ ਲਈ ਪਾਣੀ ਦੀ ਬੱਸ ਬੇਲੀ। ਜਾਂਦੇ ਪੁਲਿਸੀਏ ਅਫਸਰ ਸਨ ਹਰੀਕੇ ਨੂੰ ਚਾਲੂ ਕਰਨ ਲਈ ਪਾਣੀ ਦੀ ਬੱਸ ਬੇਲੀ। ਨਹਿਰ ਮਹਿਕਮੇ ਦੇ ਅਫਸਰ ਦੌੜ ਅੱਗੋਂ ਕਰਦੇ ਰਹਿੰਦੇ ਸਵਾਗਤ ਸੀ ਹੱਸ ਬੇਲੀ। ਅਫਸਰ ਉਦਾਂ ਹੀ ਫੇਰ ਹੁਣ ਗਏ ਉੱਥੇ, ਨਹਿਰ ਮਹਿਕਮੇ ਵਾਲੇ ਗਏ ਨੱਸ ਬੇਲੀ। ਕਹਿੰਦੇ ਦੌੜ ਗਏ ਮਾਲ ਨੇ ਛਕਣ ਵਾਲੇ, ਪਾ ਗਏ ਇਹਨਾਂ ਦੇ ਸਾਨੂੰ ਹੀ ਵਸ ਬੇਲੀ। ਆਏ ਐਤਕੀ ਪੁਲਿਸ ਦੇ ਜਦੋਂ ਅਫਸਰ ਵਹੀ ਖਾਤਾ ਸੀ ਕਰਨ ਪੜਤਾਲ ਬੇਲੀ। ਆਏ ਐਤਕੀ ਪੁਲਿਸ ਦੇ ਜਦੋਂ ਅਫਸਰ ਵਹੀ ਖਾਤਾ ਸੀ ਕਰਨ ਪੜਤਾਲ ਬੇਲੀ। ਨਹਿਰ ਵਾਲਿਆਂ ਦੇ ਫਿਰਨ ਰੰਗ ਉੱਡੇ ਹੋਇਆ ਦਿਸਦਾ ਮੰਦਾ ਸੀ ਹਾਲ ਬੇਲੀ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ ਜੋ ਕਰਦੇ ਨੇ ਖਬਰਾਂ। ਤੇ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।